ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਪ੍ਰੋਗਰਾਮ 'ਚ ਕਰਦੇ ਹਾਂ ਉਹਨਾਂ ਨੂੰ ਸ਼ਾਮਿਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੇ ਵਿੱਚ ਹੈ। ਇਹਨਾਂ ਦਾ ਸੰਪਰਕ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਜੇਕਰ ਆਈਏ ਤਾਂ ਮੈਰਾਥਨ ਰਨਰ ਫੌਜਾ ਸਿੰਘ ਹੋਣਾ ਦਾ ਬੀਤੇ ਦਿਨੀ ਇੱਕ ਸੜਕ ਹਾਦਸੇ ਦੇ ਵਿੱਚ ਦੇਹਾਂਤ ਹੋ ਜਾਂਦਾ ਹੈ ਤੇ ਹੁਣ ਉਹਨਾਂ ਦਾ ਸੰਸਕਾਰ 20 ਤਰੀਕ ਨੂੰ ਰੱਖਿਆ ਗਿਆ ਜੀ। ਬਿਲਕੁਲ ਗੁਰਪ੍ਰੀਤ ਜੀ, ਕਿਉਂਕਿ ਉਹਨਾਂ ਦੀ ਜਿਹੜੀ ਫੈਮਿਲੀ ਹੈ, ਤੁਹਾਨੂੰ ਪਤਾ ਉਹਨਾਂ ਦੇ ਕੁਝ ਜੀ ਜਿਹੜੇ ਆ ਉਹ ਵਿਦੇਸ਼ ਰਹਿੰਦੇ ਆ, ਸੋ ਇਸ ਜੀ ਵਾਸਤੇ ਇਹ ਦੇਰੀ ਜਿਹੜੀ ਆ ਉਹ ਹੋਈ ਆ। ਵੇਖੋ, ਸੈਰ ਕਰਦਿਆਂ ਨੂੰ ਟੱਕਰ ਮਾਰੀ ਜਾਂਦੀ ਹੈ। ਉਸ ਤੋਂ ਬਾਅਦ ਖਬਰ ਆਉਂਦੀ ਹੈ, ਦੁਖਦਾਇਕ ਖਬਰ ਆਉਂਦੀ ਹੈ ਕਿ 114 ਸਾਲ ਦੇ ਇਸ ਵਰਲਡ ਰਿਕਾਰਡ ਧਾਰੀ ਸਿੱਖ ਬਜ਼ੁਰਗ ਨੇ ਦਮ ਤੋੜ ਦਿੱਤਾ ਹੈ। ਲੋਕ ਸਦਮੇ 'ਚ ਚਲੇ ਜਾਂਦੇ ਆ, ਬੜਾ ਸੋਗ ਜਤਾਇਆ ਜਾਂਦਾ ਹੈ। ਜੀ ਹੁਣ ਸੋਮਵਾਰ ਹਾਦਸਾ ਹੋਇਆ ਸੀਗਾ ਤਾਂ ਇਹਦਾ ਮਤਲਬ ਇਹ ਆ ਕਿ 20 ਤਰੀਕ ਨੂੰ ਯਾਨੀ ਐਤਵਾਰ ਜੀ ਇਹਨਾਂ ਦਾ ਜਿਹੜਾ ਜੱਦੀ ਪਿੰਡ ਬਿਆਸ, ਜਿੱਥੇ ਇਹਨਾਂ ਦਾ ਜਨਮ ਹੋਇਆ, ਜਿੱਥੇ ਇਹਨਾਂ ਨੇ ਆਪਣੀ ਬਹੁਤ, ਮੈਂ ਕਹੂੰਗਾ ਕਿ ਮੈਰਾਥਨ ਜ਼ਿੰਦਗੀ ਜਿਹੜੀ ਹੈ ਉਹ ਬਿਤਾਈ, ਜਿੱਥੋਂ ਨਿਕਲ ਕੇ ਫਿਰ ਟਰਬਨ ਟਰਨੈਡੋ ਦੇ ਨਾਮ ਦੇ ਨਾਲ ਮਸ਼ਹੂਰ ਹੋਏ। ਯਾਨੀ ਜੀ ਆਖਰੀ ਯਾਤਰਾ ਵੀ ਜਿਹੜੀ ਆ ਉਹ ਇੱਥੇ ਇਹਨਾਂ ਦੀ ਸੰਪੂਰਨ ਹੋਵੇਗੀ। ਜੀ ਬਹਰਹਾਲ, ਜੇ ਆਪਾਂ ਇਸ ਮਾਮਲੇ ਦੇ ਵਿੱਚ ਕੁਝ ਚੀਜ਼ਾਂ ਹੋਰ ਦੇਖ ਲਈਏ ਹੂੰ ਕਿ ਫੌਜਾ ਸਿੰਘ ਦੇ ਐਕਸੀਡੈਂਟ ਤੋਂ ਬਾਅਦ ਇਹ ਗੱਲ ਸਾਫ਼ ਹੋਈ ਆ ਕਿ ਜਿੱਥੇ ਐਕਸੀਡੈਂਟ ਹੋਇਆ ਗੁਰਪ੍ਰੀਤ ਜੀ, ਉਸ ਜਗ੍ਹਾ ਤੇ ਜੀ ਸਪੀਡ ਲਿਮਟ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਚੇਤਾਵਨੀ ਦੇ ਰੂਪ ਦੇ ਵਿੱਚ ਹਾਈਵੇ ਤੇ ਜੀ ਲਿਖੀਆਂ ਹੋਣੀਆਂ ਜ਼ਰੂਰੀ ਸੀਗੀਆਂ, ਉਹ ਨਹੀਂ ਸੀ। ਜੀ ਦੂਜਾ, ਮੈਂ ਅੱਗੇ ਵੀ ਇਹ ਨੁਕਤਾ ਚੁੱਕਿਆ ਹੈ, ਜਿੱਥੇ ਵੀ ਕਿਤੇ ਜੀ ਬੋਲ ਰਿਹਾ, ਜਿੱਥੇ ਵੀ ਕਿਤੇ ਮੌਕਾ ਮਿਲਦਾ ਹੈ, ਕਿ ਜੀ ਅਸਲ ਦੇ ਵਿੱਚ ਸਾਨੂੰ ਇਹ ਵੀ ਵੇਖਣਾ ਪਵੇਗਾ ਕਿ ਕੀ ਬਜ਼ੁਰਗ ਫੌਜਾ ਸਿੰਘ ਵਰਗੇ ਜਾਂ ਰਨਰ ਵਾਸਤੇ ਕੀ ਉਹਨਾਂ ਦੇ ਪਿੰਡ ਦੇ ਵਿੱਚ, ਜਿਸ ਪਿੰਡ ਦਾ ਨਾਮ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਬਈ ਰੌਸ਼ਨ ਕੀਤਾ, ਕਿ ਉਹਦੇ ਵਿੱਚ ਕੋਈ ਸੈਰ ਕਰਨ ਵਾਸਤੇ ਪਾਰਕ, ਕੋਈ ਦੌੜਨ ਵਾਸਤੇ ਟਰੈਕ, ਕੋਈ ਸਟੇਡੀਅਮ ਨਹੀਂ ਸੀ। ਜੀ ਅਸੀਂ ਤਾਂ ਕੀ ਫੌਜਾ ਸਿੰਘ ਤਦ ਵੀ ਉਹ ਉੱਥੇ ਗਏ ਨੇ ਆਪਦੀ, ਮਤਲਬ ਕਿ ਰੂਟੀਨ ਦੇ ਮੁਤਾਬਕ। ਫਿਰ ਜੀ ਦੂਜੀ ਗੱਲ ਇਹ ਹੈ ਕਿ ਇਹ ਇੱਥੋਂ ਦਾ ਮਸਲਾ ਨਹੀਂ, ਆਮ ਲੋਕ ਹੀ ਸਾਡੇ ਜਿਹੜੇ ਆ ਉਹ ਸੜਕਾਂ ਦੇ ਕਿਨਾਰਿਆਂ ਤੇ ਸੈਰਾਂ ਤੇ ਰਨਿੰਗਾਂ ਕਰਦੇ ਨੇ। ਇਹ ਜੀ ਸਾਨੂੰ ਸਾਰੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ। ਹਾਲਾਂਕਿ ਹੂੰ ਹਿੱਟ ਐਂਡ ਰਨ ਦਾ ਕੇਸ ਜਿਹੜਾ ਬਣਿਆ ਉਹ NRI ਦੇ ਪੱਖ ਤੋਂ, ਵੈਸੇ ਤੇ NRI ਦੀ ਪਰਿਭਾਸ਼ਾ ਮੈਨੂੰ ਨਹੀਂ ਪਤਾ ਕੀ ਹੁੰਦੀ ਹੈ ਐਗਜ਼ੈਕਟ। ਉਹ ਵਰਕ ਪਰਮਿਟ ਤੇ ਗਿਆ ਸੀਗਾ, ਉਧਰ ਉਹਦਾ ਪਾਸਪੋਰਟ ਸ਼ਾਇਦ ਗੁੰਮ ਹੋ ਗਿਆ, ਟਰੈਵਲ ਡਾਕੂਮੈਂਟ ਤੇ ਉਹ ਆਇਆ ਸੀਗਾ। ਫਿਰ ਉਸਨੇ ਜਦੋਂ ਟੀਵੀ 'ਚ ਸੁਣਿਆ ਕਿ ਉਹਦੀ ਗੱਡੀ 'ਚ ਟਕਰਾਇਆ ਸ਼ਖਸ ਫੌਜਾ ਸਿੰਘ ਆ, ਡਰ ਗਿਆ, ਗੱਡੀ ਲੁਕਾ ਦਿੱਤੀ, ਫਿਰ ਸਾਈਕਲ ਕੱਢ ਲਿਆ, ਇੱਧਰ ਉੱਧਰ ਘੁੰਮਦਾ ਰਿਹਾ। ਮਤਲਬ ਉਸਨੇ ਨਾ ਸਿਰਫ ਹਿੱਟ ਐਂਡ ਰਨ ਕੀਤਾ, ਬਲਕਿ ਜੀ ਆਪਣੇ ਆਪ ਨੂੰ ਬਚਾਉਣ ਵਾਸਤੇ तमाम ਕੋਸ਼ਿਸ਼ਾਂ ਕੀਤੀਆਂ। ਪਰ ਪੁਲਿਸ ਜੀ ਕਿਉਂਕਿ ਇਸ ਮਾਮਲੇ ਦੇ ਵਿੱਚ ਬੜੀ ਐਕਟਿਵ ਸੀ, ਬੜੀ ਸਰਗਰਮ ਸੀ, ਉਹਨਾਂ ਨੇ ਥੋੜੀ ਜਿਹੀ ਮਿਹਨਤ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦਾ ਨਾਮ ਅੰਮ੍ਰਿਤਪਾਲ ਸਿੰਘ ਹੈ। ਤਾਂ ਕੁਝ ਚੀਜ਼ਾਂ ਤੇ ਸਾਨੂੰ ਵੇਖਣੀਆਂ ਪੈਣਗੀਆਂ ਕਿ ਪ੍ਰਸ਼ਾਸਨ ਪੱਖ ਤੋਂ ਜੋ ਉਕਾਈਆਂ, ਜੋ ਊਣਤਾਈਆਂ, ਕਮੀਆਂ ਪੇਸ਼ੀਆਂ ਨੇ ਜਿੱਥੇ ਜੀ ਕਿਤੇ ਵੀ ਆ, ਤੇ ਉਹ ਸਾਨੂੰ
ਹੁਣ ਇਸ ਮੌਕੇ ਤੇ ਇੱਕ ਦਬਾਅ ਬਣਾ ਕੇ ਦੂਰ ਕਰਵਾਉਣੀਆਂ ਚਾਹੀਦੀਆਂ। ਬਹੁਤ ਜੀ ਵੱਡਾ ਸੜਕੀ ਅੱਤਵਾਦ ਫੈਲ ਚੁੱਕਾ ਪੰਜਾਬ ਦੇ ਵਿੱਚ। ਹਾਲਾਂਕਿ ਕੁਝ ਆਪਾਂ ਦੇਖਿਆ ਐਸਐਸਐਫ ਬਣਨ ਉਪਰੰਤ ਮੌਤਾਂ ਦੀ ਦਰ ਦੇ ਵਿੱਚ ਥੋੜੀ ਜਿਹੀ ਗਿਰਾਵਟ ਜ਼ਰੂਰ ਆਈ ਆ, ਪਰ ਜੀ ਹਾਲੇ ਵੀ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ। ਤਾਂ ਕਿਧਰੇ ਬਲੈਕ ਸਪੌਟ ਹੈ, ਕਿਧਰੇ ਆਪਾਂ ਦੇਖਦੇ ਹਾਂ ਲੋਕ ਪੀ ਕੇ ਹੌਟ ਸਪੌਟ ਹੋਈ ਪਏ ਆ, ਤੇ ਕਿਧਰੇ ਕੋਈ ਰੋਂਗ ਸਾਈਡ ਆ ਜਾਂਦਾ, ਕਿਧਰੇ ਕੋਈ ਕੁਝ। ਸਾਰੀਆਂ ਚੀਜ਼ਾਂ ਜੇ ਮੇਰੇ ਖਿਆਲ ਦੇ ਨਾਲ ਹੋਣ, ਪਬਲਿਕ ਡੋਮੇਨ ਦੇ ਵਿੱਚ ਆਉਣ ਤੇ ਇਹਨਾਂ ਦਾ ਹੱਲ ਹੋਵੇ ਤੇ ਬਿਹਤਰ ਆ। ਜੀ ਸੋ ਇਸ ਤੋਂ ਅਗਲੀ ਖਬਰ ਦਾ ਜੇਕਰ ਆਪਾਂ ਰੁਖ ਕਰੀਏ ਤਾਂ ਕਾਨੂੰਨ ਵਿਵਸਥਾ ਤੇ ਮਾਨ ਸਾਹਿਬ ਨੇ ਕਹਿੰਦੇ ਰਿਪੋਰਟ ਤਲਬ ਕੀਤੀ ਹੈ। ਹਾਂਜੀ ਵੇਖੋ, ਮੀਟਿੰਗ ਅੱਜ ਹੋਈ ਆ, ਮਾਨ ਸਾਹਿਬ ਨੇ ਇਹ ਜਿਹੜੀ ਮੀਟਿੰਗ ਲਈ ਆ, ਇਹਦੇ ਵਿੱਚ ਕੁਝ ਆਫੀਸਰ ਜਿਹੜੇ ਆ ਉਹ ਸ਼ਾਮਲ ਹੋਏ ਸੀਗੇ। ਜੀ ਵੈਸੇ ਤਾਂ ਇੰਟਰਸਟਿੰਗ ਗੱਲ ਹੈ ਕਿ ਡੀਜੀਪੀ ਹੋਰ ਬਣ ਗਿਆ, ਤੁਹਾਨੂੰ ਪਤਾ ਹੀ ਆ। ਤੇ ਇੰਡੀਆ ਦੇ ਵਿੱਚ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਡੀਜੀਪੀਜ਼ ਦੇ ਮਾਮਲੇ ਦੇ ਵਿੱਚ ਅਸੀਂ ਹੁਣ ਅਵਲ ਆ। ਮਤਲਬ ਕਿ ਜੀ ਇੰਨੇ ਡੀਜੀਪੀ ਆ ਸਾਡੇ ਕੋਲ, ਪਰ ਬਾਵਜੂਦ ਇਸ ਤੇ ਜੇ ਅਸੀਂ ਦੇਖੀਏ ਕਿ ਇੰਨਾ ਖਰਚ ਕਰਕੇ ਅਫਸਰਾਂ ਤੇ ਸਾਡੀ ਜਿਹੜੀ ਆਊਟਪੁੱਟ ਆ ਲਾਅ ਐਂਡ ਆਰਡਰ ਤੇ, ਜੇ ਉਹਦੇ ਵਿੱਚ ਹਾਲੇ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ, ਤੇ ਮੇਰੇ ਖਿਆਲ ਦੇ ਨਾਲ ਸਾਨੂੰ ਜੀ ਸੋਚਣਾ ਵਿਚਾਰਨਾ ਚਾਹੀਦਾ। ਖੈਰ, ਅੱਜ ਕਈ ਪੁਲਿਸ ਅਧਿਕਾਰੀ ਇਸ ਹਾਈ ਲੈਵਲ ਮੀਟਿੰਗ ਦੇ ਵਿੱਚ ਸ਼ਾਮਲ ਸਨ। ਮੀਟਿੰਗ ਇਹਨਾਂ ਦੀ ਰਿਹਾਇਸ਼ ਤੇ ਹੋਈ ਆ। ਡੀਜੀਪੀ ਗੌਰਵ ਯਾਦਵ ਤੇ ਹੋਰ ਜਿਹੜੇ ਆਲਾ ਅਧਿਕਾਰੀ ਸੀ ਮੌਕੇ ਤੇ ਮੌਜੂਦ ਰਹੇ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਵਿਰੋਧੀ ਧਿਰ ਇਹ ਮੁੱਦਾ ਵਾਰ-ਵਾਰ ਚੁੱਕ ਰਹੀ ਆ। ਹੁਣ ਮੀਟਿੰਗ ਦੇ ਜੀ ਵਿੱਚ ਕੁਝ ਮੁੱਦਿਆਂ ਤੇ ਸਟ੍ਰੈਟਜੀ ਘੜੀ ਗਈ ਆ, ਖਾਸ ਤੌਰ ਤੇ ਅਬੋਹਰ ਦੇ ਵਿੱਚ ਜੋ ਕਾਰੋਬਾਰੀ ਸੰਜੇ ਵਰਮਾ ਦੀ ਹੱਤਿਆ ਹੋਈ ਆ, ਉਸ ਤੋਂ ਬਾਅਦ ਐਨਕਾਊਂਟਰ ਜਾਂ ਕੁਝ ਆਪਾਂ ਦਰਬਾਰ ਸਾਹਿਬ ਨੂੰ ਜੋ ਈਮੇਲ ਕਰਕੇ ਧਮਕਾਇਆ ਗਿਆ ਕਿ ਅਸੀਂ ਇੱਥੇ ਬਲਾਸਟ ਕਰ ਦਿਆਂਗੇ। ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ, ਉਹਦੇ ਬਾਡੀਗਾਰਡ ਦਾ ਕਤਲ, ਇਸ ਤੋਂ ਇਲਾਵਾ ਇੱਕ ਹੋਰ ਕਤਲ ਜੱਗੂ ਭਗਵਾਨਪੁਰੀਏ ਦਾ ਇੱਕ ਮੁਰਗਾ ਦੱਸਿਆ ਜਾਂਦਾ ਕਥਿਤ ਤੌਰ ਤੇ। ਮਤਲਬ ਕਿ ਅਮਰਨਾਥ ਯਾਤਰਾ ਚੱਲ ਰਹੀ ਹੈ ਇਹਨਾਂ ਦਾ ਸਮਿਆਂ ਦੇ ਦੌਰਾਨ। ਫਿਰ ਗਾਂ ਕੁਝ ਪੰਚਾਇਤਾਂ ਦੇ ਬਾਈ ਇਲੈਕਸ਼ਨ ਵੀ ਆ, ਗਾਂ ਤਰਨਤਾਰਨ ਦਾ ਇਲੈਕਸ਼ਨ ਵੀ ਆਏਗਾ, ਯਾਨੀ ਬਹੁਤ ਕੁਝ ਹੈ। ਤਾਂ ਕੁੱਲ ਜੀ ਮਿਲਾ ਕੇ ਦੇਖੋ, ਬਾਰਡਰ ਸਟੇਟ ਹੋਣ ਕਰਕੇ, ਸੈਂਸਿਟਿਵ ਸਾਡਾ ਭੂਗੋਲਿਕ ਖੇਤਰ ਹੋਣ ਕਰਕੇ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਵੀ ਬਣਦਾ। ਪਰ ਇੱਕ ਚੀਜ਼ ਮੈਂ ਵਾਰ-ਵਾਰ ਕਹਿਣਾ ਹੈ ਕਿ ਦੇਖੋ, ਇਸ ਗੱਲ ਦਾ ਭਗਵੰਤ ਮਾਨ ਹੋਰਾਂ ਨੂੰ ਵੀ ਇਲਮ ਹੈ ਕਿ ਬੇਸ਼ੱਕ ਸਿਹਤ ਕਾਰਡ ਜਿਹੜਾ ਇਹਨਾਂ ਨੇ ਲਿਆਉਣਾ ਹੈ ਅਕਤੂਬਰ ਤੋਂ ਬਾਅਦ, ਉਹ ਬੜਾ ਗੇਮ ਚੇਂਜਰ ਸਾਬਤ ਹੋ ਸਕਦਾ ਇਹਨਾਂ ਵਾਸਤੇ, ਮਤਲਬ ਕਿ ਲਾਹਾ ਮਿਲ ਸਕਦਾ ਹੈ। ਪਰੰਤੂ ਅਸਲ ਦੇ ਵਿੱਚ ਕੀ ਆ ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ, ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ, ਜਦੋਂ ਕੋਈ ਕਤਲੋਗਾਰਤ ਹੁੰਦੀ ਆ ਗੁਰਪ੍ਰੀਤ ਜੀ, ਉਹਦੀ ਵੀਡੀਓ ਨਿਕਲਦੀ ਹੈ, ਉਹ ਜੀ ਸੀਸੀਟੀਵੀ ਨਿਕਲਦੀ ਹੈ, ਜ਼ਿੰਮੇਵਾਰੀਆਂ ਨਿਕਲਦੀਆਂ, ਸੋਸ਼ਲ ਜੀ ਜੀ ਮੀਡੀਆ ਤੇ ਉਸ ਚੀਜ਼ ਦਾ ਪਸਾਰ ਬਹੁਤ ਹੁੰਦਾ ਹੈ। ਤਾਂ ਜਾਨੀ ਜੀ ਜਿਵੇਂ ਜਿਵੇਂ ਪਸਾਰ ਹੁੰਦਾ ਹੈ, ਤਾਂ ਡਰ, ਖੌਫ ਜਾਂ ਲਾਅ ਐਂਡ ਆਰਡਰ ਦਾ ਜਿਹੜਾ ਮੁੱਦਾ ਹੁੰਦਾ ਹੈ, ਉਹ ਜ਼ਿਆਦਾ ਚਰਚਾ ਹਾਸਲ ਕਰਦਾ ਹੈ। ਸੋ ਇਸ ਜੀ ਕਰਕੇ ਇਹਨਾਂ ਨੂੰ ਡਰ ਹੈ ਕਿ ਇਲੈਕਸ਼ਨ ਬਿਲਕੁਲ ਹੁਣ ਤੇ ਆਪਾਂ ਕਹਿ ਲਈਏ ਕੰਮ ਕੰਡਿਆਂ ਵਾਲਾ ਹੀ ਆ। ਜੀ ਜੀ ਆਪਾਂ ਦੇਖ ਸਕਦੇ ਹਾਂ ਕਿ ਸਾਲ ਡੇਢ ਸਾਲ ਹੈ ਇਹਨਾਂ ਦੇ ਕੋਲ, ਉਸ ਤੋਂ ਬਾਅਦ ਚੀਜ਼ਾਂ ਤੇਜ਼ੀ ਦੇ ਨਾਲ ਮੁੱਠੀ ਚੋਂ ਛੁੱਟਣੀਆਂ, ਗਿਰਨੀਆਂ ਸਟਾਰਟ ਹੋ ਜਾਣਗੀਆਂ। ਤਾਂ ਲਾਅ ਐਂਡ ਆਰਡਰ ਤੇ ਭਗਵੰਤ ਮਾਨ ਦੀ ਸ਼ਾਇਦ ਇਹ ਮਜਬੂਰੀ ਬਣ ਗਈ ਆ, ਕਿਉਂਕਿ ਇਹਨਾਂ ਨੂੰ ਲੱਗਦਾ ਆ ਕਿ ਅਸੀਂ ਸਾਰਾ ਕੁਝ ਕਰਕੇ ਕਿਤੇ ਲਾਅ ਐਂਡ ਆਰਡਰ ਤੇ ਨਾ ਫਸ ਜਾਈਏ, ਕਿਉਂਕਿ ਇਹ ਮੁੱਦਾ ਇਹੋ ਜਿਹਾ ਮੁੱਦਾ ਹੈ ਕਿ ਜਿੱਥੇ ਕਾਰੋਬਾਰੀ ਜਾਂ ਆਮ ਨਾਗਰਿਕ ਇਹੀ ਗੱਲ ਸੋਚਦਾ ਕਿ ਜਾਨ ਹੈ ਤਾਂ ਜਹਾਨ ਆ, ਵੀ ਬਾਕੀ ਚੀਜ਼ਾਂ ਨੂੰ ਗੋਲੀ ਮਾਰੋ, ਅਸੀਂ ਸਿਹਤ ਕਾਰਡ ਕੀ ਕਰਾਂਗੇ ਜਦੋਂ ਕਿਸੇ ਨੇ ਮਾਰ ਕੇ ਉੱਥੇ ਖੇਤੀ ਕਰਤਾ। ਜੀ ਜੀ ਸੋ ਗੱਲ ਇਹ ਆ ਕਿ ਇਸ ਚੀਜ਼ ਦਾ ਕਿਤੇ ਨਾ ਕਿਤੇ ਸਾਨੂੰ ਇਲਾਮ ਸੀ, ਸਾਨੂੰ ਲੱਗ ਰਿਹਾ ਸੀ, ਅੰਦਾਜ਼ਾ ਲੱਗ ਰਿਹਾ ਸੀਗਾ ਕਿ ਇਹ ਮੁੱਦਾ ਵੱਡਾ ਬਣੇਗਾ। ਬੇਸ਼ੱਕ ਇਹ ਲਾਅ ਐਂਡ ਆਰਡਰ ਤੇ ਬੜਾ ਲਾਈਟਲੀ ਜਿਹਾ ਰਿਐਕਟ ਕਰਦੇ ਹੁੰਦੇ ਸਨ ਮਾਨ ਸਾਹਿਬ, ਪਰ ਹੁਣ ਸਥਿਤੀਆਂ ਤੇਜ਼ੀ ਦੇ ਨਾਲ ਬਦਲ ਰਹੀਆਂ, ਔਰ ਉਹ ਜੀ ਤੇਜ਼ੀ ਨਾਲ ਬਦਲੀਆਂ ਅਬੋਹਰ ਕਤਲकांड ਤੋਂ ਬਾਅਦ ਹੋਰ ਵੀ ਸ਼ਿੱਦਤ ਦੇ ਨਾਲ ਆਪਾਂ ਜੇ ਦੇਖੀਏ ਤੇ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਸੋਚਣ ਵਾਸਤੇ ਮਜਬੂਰ ਹੋਣਾ ਪਿਆ ਕਿ ਭਾਈ ਸ਼ਹਿਰੀ ਕਾਰੋਬਾਰੀ ਜੇ ਡਰੇਗਾ ਤਾਂ
ਇਹਦਾ ਮਤਲਬ ਹੈ ਕਿ ਬਹੁਤ ਤੇਜ਼ੀ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਉਹਨਾਂ ਨੂੰ ਆਪਣੇ ਪਾਲੇ 'ਚ ਕਰ ਸਕਦੀ ਆ। ਜੀ ਦੇਖੋ नो ਮੇਰਾ ਨਾ डाउट ਗਲਾ ਨਹੀਂ ਠੀਕ ਹੋ ਰਿਹਾ ਗੁਰਪ੍ਰੀਤ ਜੀ, ਬੜੇ ਮੈਂ जी ਤਾਮ ਝਾਮ ਕੀਤੇ ਆ, ਮਾਫੀ। जी जी ਜੀ ਕੋਈ ਨਾ ਜੀ, ਤੁਹਾਨੂੰ ਇੰਨੀ ਕੁ ਰਿਆਇਤ ਹੈ, ਤੁਸੀਂ ਸਰੋਤੇ ਤੁਹਾਨੂੰ ਸੁਣਦੇ ਨੇ ਲੰਮੇ ਸਮੇਂ ਤੋਂ, ਇਸ ਕਰਕੇ ਤੁਹਾਨੂੰ ਖੇਚਲ ਦੇਈਦੀ ਹੈ ਆਪਾਂ। ਚਲੋ ਨਹੀਂ ਨਹੀਂ ਕੋਈ ਆਸ ਕਰਦੇ ਹਾਂ ਕਿ ਤੁਹਾਡੀ ਤੰਦਰੁਸਤੀ ਹੋਵੇ, ਜਲਦੀ ਤੁਹਾਡਾ ਗਲਾ ਠੀਕ ਹੋਵੇ। ਜਿਹੜਾ ਵਧੀਆ ਜੇ ਡਾਕਟਰ ਵੈਦ ਨੂੰ ਮਿਲੋ। ਅੱਜ ਕੱਲ ਤਾਂ ਵੈਦਾਂ ਨੇ ਐਡਾਂ ਦੇ ਦੇਣ ਵਾਲੀ ਲੰਬ ਕੱਢੀ ਪਈ ਹੈ, ਤੁਹਾਡੇ ਗਲੇ ਨੂੰ ਨਹੀਂ ਕੋਈ ਆਰਾਮ ਦਵਾ ਸਕਿਆ। ਨਹੀਂ ਨਹੀਂ ਜੇ ਨਹੀਂ ਉਹ ਮੈਂ ਕਿਤੇ ਗਿਆ ਤੇ ਮੇਰੇ ਤੋਂ ਵੱਧ ਘੱਟ ਕੋਈ ਬੋਲਿਆ ਗਿਆ, ਉਹ ਗਲਾ ਠੀਕ ਕਰਾਉਂਦਾ ਕਰਾਉਂਦਾ ਕੋਈ ਗਲਾ ਮੇਰਾ ਨਾਪੀ ਨਾ ਦੇਵੇ ਤੇ ਜਾਂ ਕੋਈ ਗਾਲੀ ਨਾ ਪੈ ਜਾਵੇ। ਓ ਵਾਹਿਗੁਰੂ ਵਾਹਿ ਲਓ ਜੀ, ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਖਬਰ ਵੀ ਡਾਕਟਰਾਂ ਨਾਲ ਹੀ ਸੰਬੰਧਿਤ ਹੈ। ਡਾਕਟਰਾਂ ਦੀ ਕਹਿੰਦੇ ਕਮੀ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਲਓ ਕਾਰਨ ਤਾਂ ਲੱਭ ਗਿਆ ਤੁਹਾਡਾ ਗਲਾ ਠੀਕ ਨਾ ਹੋਣ ਦਾ, ਡਾਕਟਰ ਹੀ ਬਹੁਤ ਘੱਟ ਨੇ। ਦੇਖੋ ਗੁਰਪ੍ਰੀਤ ਜੀ, ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰ ਰਹੇ ਹਾਂ। ਜੀ ਇਹਨਾਂ ਦੀ ਜਿਹੜੀ ਰਣਨੀਤੀ ਸੀਗੀ, ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੁੰਦਾ ਹੈ, ਅਸੀਂ ਜੀ ਇਹਦੇ ਬਰਥ ਤੋਂ ਹੀ ਇਹਨੂੰ ਦੇਖਦੇ ਹਾਂ ਗੁਰਪ੍ਰੀਤ ਜੀ, ਤੇ ਕਿਸੇ ਸਮੇਂ ਬੜੀਆਂ ਆਸ ਭਰੀਆਂ ਨਿਗਾਹਾਂ ਦੇ ਨਾਲ ਵੀ ਤੱਕਿਆ। ਜੀ ਜੀ ਇਹਨਾਂ ਨੇ ਇੱਕ ਬਹੁਤ ਵਧੀਆ ਰਣਨੀਤੀ, ਕਿਉਂਕਿ ਦੇਖੋ ਅਰਵਿੰਦ ਕੇਜਰੀਵਾਲ ਜਾਂ ਉਸ ਸਮੇਂ ਇਹਨਾਂ ਦੇ ਨਾਲ ਜਿਹੜੇ ਸਾਥੀ ਸੀ ਬੜੇ ਜੀ ਵਿਦਵਾਨ ਕਿਸਮ ਦੇ ਸੀ। ਇਹਨਾਂ ਨੇ ਉਸ ਵਸੋਂ ਨੂੰ ਟਾਰਗੇਟ ਕਰਨ ਦਾ ਮਨ ਬਣਾਇਆ ਜਿਸ ਵਸੋਂ ਨਾਲ ਵੋਟ ਕਹਿ ਲਓ ਕਿ ਬਹੁਤ ਜ਼ਿਆਦਾ ਇਹਨਾਂ ਨੂੰ ਪੈ ਸਕਦੀ ਸੀ। ਉਹ ਸੀ ਜੀ ਮਿਡਲ, ਲੋਅਰ ਮਿਡਲ, ਗਰੀਬ। ਜੀ ਤਾਂ ਮਤਲਬ ਇਸ ਵਰਗ ਨੂੰ ਆਪਣੇ ਨਾਲ ਜੋੜਨ ਵਾਸਤੇ ਇਹਨਾਂ ਨੇ ਦੋ ਚੀਜ਼ਾਂ ਏਜੰਡੇ 'ਚ ਜੋੜੀਆਂ ਸਨ, ਸਿਹਤ ਅਤੇ ਸਿੱਖਿਆ। ਜੀ ਹੁਣ ਆਪਾਂ ਵੀ ਕਬੀਲਦਾਰ ਜਾਂ ਤੁਸੀਂ ਕਬੀਲਦਾਰ ਬਣੋਗੇ ਇਨਸ਼ਾਅੱਲਾ, ਜਿਹੜੇ ਰਹਿ ਗਏ ਨੇ। ਤਾਂ ਗੱਲ ਇਹ ਹੈ ਕਿ ਆਪਾਂ ਨੂੰ ਪਤਾ ਹੈ ਕਿ ਆਮ ਘਰਾਂ ਦਾ ਬਹੁਤ ਵੱਡਾ ਬਜਟ ਦਾ ਹਿੱਸਾ ਜਿਹੜਾ ਹੈ ਉਹ ਸਿਹਤ ਤੇ ਸਿੱਖਿਆ ਤੇ ਖਰਚ ਹੁੰਦਾ ਹੈ। ਜੀ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਜ਼ਿਆਦਾ ਚੜ੍ਹਤ ਇਹਨਾਂ ਚੀਜ਼ਾਂ ਤੋਂ ਹੀ ਹੋਈ ਸ਼ੁਰੂਆਤੀ, ਜੇ ਆਪਾਂ ਸਫ਼ਰ ਦੀ ਗੱਲ ਕਰੀਏ। ਹੁਣ ਸਿੱਖਿਆ ਕ੍ਰਾਂਤੀ ਤੁਸੀਂ ਦੇਖ ਚੁੱਕੇ ਹੋ ਜੀ, ਕਿੰਨੇ ਸਕੂਲਾਂ 'ਚ ਪ੍ਰਿੰਸੀਪਲ ਘੱਟ ਆ, ਅੰਕੜੇ ਦੱਸਦੇ ਆ ਲਗਭਗ ਮੇਰੇ ਖਿਆਲ ਦੇ ਨਾਲ ਅੱਧ ਪਚੱਧ ਹੋਏਗਾ। ਲੈਕਚਰਾਰ ਕਿੰਨੇ ਸ਼ਾਰਟ ਆ ਸਕੂਲਾਂ 'ਚ, ਸਭ ਨੂੰ ਪਤਾ ਹੈ। ਜੇ ਸਰਕਾਰੀ ਕਾਲਜਾਂ 'ਚ ਦੇਖੋ ਕਿ ਹਾਲਾਤ ਕਿਸ ਤਰ੍ਹਾਂ ਦੇ, ਸਭ ਨੂੰ ਪਤਾ ਹੈ। ਤੇ ਮਤਲਬ ਹੁਣ ਜੇ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਦੇ ਮਾਮਲੇ 'ਚ ਇਹਨਾਂ ਨੇ ਜ਼ੋਰ ਦਿੱਤਾ ਸੀ ਜ਼ਿਆਦਾ ਕਲੀਨਿਕਾਂ ਤੇ, ਬੜਾ ਪ੍ਰਚਾਰ ਕੀਤਾ। ਠੀਕ ਆ, ਉੱਥੇ ਲੋਕਾਂ ਦੀ ਆਮਦ ਹੈਗੀ ਆ, ਹਾਜ਼ਰੀ ਹੈਗੀ ਆ, ਪਰ ਕੁਝ ਬੁਨਿਆਦੀ ਸਮੱਸਿਆਵਾਂ ਸਿਹਤ ਕੇਂਦਰਾਂ 'ਚ ਹੈਗੀਆਂ। ਮਸਲਨ ਆਪਾਂ ਦੇਖੀਏ, ਡਾਕਟਰ ਬਲਬੀਰ ਜਿਸ ਸ਼ਹਿਰ ਤੋਂ ਆਉਂਦੇ ਆ, ਉੱਥੇ ਰਜਿੰਦਰਾ ਹਸਪਤਾਲ ਆ, ਕਿੰਨੀ ਵਾਰੀ ਤੇ ਆਪਾਂ ਉੱਥੇ ਬਿਜਲੀ ਗਈ ਦਾ ਸਮਾਚਾਰ ਦੇਖਿਆ। ਜੀ ਹੁਣ ਹੁੰਦਾ ਕੀ ਆ ਕਿ ਮਲੇਰਕੋਟਲਾ ਜ਼ਿਲ੍ਹਾ ਬਣਿਆ, ਤੁਹਾਨੂੰ ਪਤਾ ਹੈ, ਦੱਸਦੇ ਆ ਕਿ ਇਸ ਮੁਤਲਕ ਇੱਕ ਪਟੀਸ਼ਨ ਪਾਈ ਗਈ ਕਿ ਇੱਥੇ ਡਾਕਟਰ ਹੀ ਸਿਰਫ 4 ਨੇ। ਜੀ ਜਦੋਂ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਦੇਖਿਆ ਤੇ ਉਹਨਾਂ ਨੇ ਇਸ ਪਟੀਸ਼ਨ ਦਾ ਦਾਇਰਾ ਖੋਲ ਦਿੱਤਾ। ਇੱਕ ਤੇ ਇਹ ਕੀਤਾ ਕਿ ਹਸਪਤਾਲ ਦੇ ਡਾਕਟਰਾਂ ਦੀ ਗਿਣਤੀ ਦੀ ਜਗ੍ਹਾ ਹੁਣ ਇਹ ਵੀ ਨਾਲ ਵੇਖਿਆ ਜਾਊਗਾ ਕਿ ਮਸ਼ੀਨਰੀ ਕਿਹੜੀ ਕਿਹੜੀ ਘੱਟ ਆ, ਉਪਕਰਨ ਕਿਹੜੇ ਕਿਹੜੇ ਘੱਟ ਆ। ਠੀਕ ਹੈ ਨਾ ਜੀ। ਮਿਸਾਲ ਦੇ ਤੌਰ ਤੇ ਕਿ ਐਕਸ-ਰੇ ਮਸ਼ੀਨ ਕਿੱਥੇ ਖਰਾਬ ਆ, ਕਿੱਥੇ ਹੈ ਨਹੀਂ, ਵਗੈਰਾ ਵਗੈਰਾ। ਜੀ ਤੇ ਦੂਜੇ ਪਾਸੇ ਨਾਲ ਜੋੜ ਦਿੱਤਾ ਕਿ ਹਰਿਆਣਾ ਅਤੇ ਚੰਡੀਗੜ੍ਹ ਵੀ ਆਪਣਾ ਡਾਟਾ ਦੇ ਦੇਣ। ਜੀ ਤਾਂ ਗੱਲ ਇਹ ਆ ਕਿ ਹੁਣ ਜਦੋਂ ਡਾਟਾ ਜਾਏਗਾ, ਇੱਕ ਤੇ ਕੰਪੈਰੀਜ਼ਨ ਹੋ ਜਾਏਗਾ, ਤੁਲਨਾ ਹੋ ਜਾਏਗੀ ਜੀ ਕਿ ਜੀ ਯੂਟੀ ਜਾਂ 2 ਸਟੇਟਾਂ ਦੇ ਵਿੱਚੋਂ ਬੈਸਟ ਕੌਣ ਹੈ ਗਿਣਤੀ ਦੇ ਪੱਖ ਤੋਂ। ਜੀ ਦੂਜੀ ਚੀਜ਼ ਕਿ ਜੇ ਪੰਜਾਬ ਦੇ ਵਿੱਚ ਮੰਨ ਲਓ ਇਹ ਸਾਬਤ ਹੁੰਦਾ ਹੈ ਕਿ ਡਾਕਟਰਾਂ ਦੀ ਕਿੱਲਤ ਹੈ, ਡਾਕਟਰਾਂ ਦੀ ਗਿਣਤੀ ਘੱਟ ਆ, ਤਾਂ ਕਿਉਂਕਿ ਸਾਡੇ ਸਿਹਤ ਮੰਤਰੀ ਵੀ ਡਾਕਟਰ ਨੇ, ਜੀ ਇਸ ਤੋਂ ਇਲਾਵਾ ਸਿਸੋਦੀਆ ਹੋਰਾਂ ਦੀ ਟੀਮ ਨੂੰ ਇਹ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਇਹਨਾਂ ਨੇ ਸਿਹਤ ਦੇ ਮਾਮਲੇ 'ਚ ਦਿੱਲੀ 'ਚ ਬਹੁਤ ਕੰਮ ਕੀਤਾ ਹੈ। ਪਲੱਸ ਕਿ 3.5 ਸਾਲ ਦਾ ਜਿਹੜਾ ਪ੍ਰਚਾਰ ਹੈ ਉਹ ਦਾਅ ਤੇ ਲੱਗ ਜਾਏਗਾ।
ਸੋ ਇਹ ਰੌਚਕ ਸੁਣਵਾਈ ਹੋਏਗੀ ਜਦੋਂ ਹੁਣ ਇਹਦੀ ਅਗਸਤ ਚ ਸੁਣਵਾਈ ਹੋਣੀ ਆ, ਸਾਰਿਆਂ ਦੀ ਨਿਗਾਹ ਰਹੇਗੀ। ਤਾਂ ਮੇਰੇ ਖਿਆਲ ਦੇ ਨਾਲ ਇਹ ਤੁਸੀਂ ਦੇਖਣਾ ਡਾਟਾ ਆਪਾਂ ਨੂੰ ਹੈਰਾਨ ਕਰੇਗਾ ਜਦੋਂ ਇਹ ਡਾਟਾ ਉੱਥੇ ਪਹੁੰਚੇਗਾ ਜੀ। ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਮਜੀਠੀਆ ਮਾਮਲੇ ਦੇ ਵਿੱਚ ਕਹਿੰਦੇ ਸੁਣਵਾਈ ਟਲੀ ਹੈ ਜੀ। ਹਾਂਜੀ, ਦੇਖੋ ਜਿਹੜਾ ਮਜੀਠੀਆ ਮਾਮਲਾ ਹੈ ਇਹਦੇ ਜੀ ਵਿੱਚ ਆਪਾਂ ਅੱਜ ਦਾ ਜੋ ਵੀ ਅਪਡੇਸ਼ਨ ਹੈ ਉਹ ਦੇਖਣ ਤੋਂ ਪਹਿਲਾਂ ਇੱਕ ਚੀਜ਼ ਵੇਖੀਏ ਕਿ ਅੱਜ ਯੂਥ ਅਕਾਲੀ ਦਲ ਨੇ ਕੁਝ ਥਾਵਾਂ ਤੇ ਪ੍ਰਦਰਸ਼ਨ ਕੀਤੇ ਆ, ਜੀ ਤੇ ਸਭ ਤੋਂ ਰੌਚਕ ਪ੍ਰਦਰਸ਼ਨ ਸਾਡੇ ਇੱਥੇ ਨਾ ਮੁਕਤਸਰ ਹੋਇਆ। ਮੁਕਤਸਰ ਜੀ ਜ਼ਿਲ੍ਹਾ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਬਾਦਲ, ਤੇ ਉਧਰੋਂ ਪ੍ਰਧਾਨ ਜਿਹੜੇ ਕਾਂਗਰਸ ਤੇ ਰਾਜਾ ਵੜਿੰਗ ਉਹਨਾਂ ਦਾ ਵੀ ਜ਼ਿਲ੍ਹਾ ਹੈ ਹੋਇਆ। ਜੀ ਕਿਸੇ ਸਮੇਂ ਰਾਜਾ ਵੜਿੰਗ ਦੇ ਨਾਲ 10-15 ਬੰਦੇ ਹੁੰਦੇ ਸਨ ਤੇ ਇਹ ਘੇਰਦੇ ਹੁੰਦੇ ਸਨ, ਕਦੇ ਸੰਗਤ ਦਰਸ਼ਨ, ਕਦੇ ਕਿਸੇ ਮੁੱਦੇ ਤੇ ਅਕਾਲੀਆਂ ਨੂੰ। ਅੱਜ ਮੈਂ ਵੇਖਿਆ ਕਿ ਇਹਨਾਂ ਦੀ ਕੋਠੀ ਦਾ ਘਰਾਓ ਕਰਨ ਵੀ ਇੰਨੇ ਕੁ ਜਿਹੜੇ ਅਕਾਲੀ ਲੀਡਰ ਜਾਂ ਵਰਕਰ ਗਏ ਸੀ, ਤੇ ਜੀ ਉੱਥੇ ਉਹਨਾਂ ਨੇ ਰਾਜਾ ਵੜਿੰਗ ਦੇ ਬਿਲਕੁਲ ਬਾਹਰ ਚ ਬੂਹੇ ਦੇ ਵਿੱਚ ਧਰਨਾ ਲਾਇਆ ਤੇ ਰਾਜਾ ਵੜਿੰਗ ਦਾ ਸ਼ਾਇਦ ਗੇਟ ਬੰਦ ਸੀ। ਮਤਲਬ ਕਿ ਕਮਾਲ ਦੇਖੋ ਕਿ ਦੋਨੇ ਵਿਰੋਧੀ ਧਿਰਾਂ ਇੱਕ ਦੂਜੇ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ। ਤੇ ਜ਼ਿਲ੍ਹਾ ਕਿਹੜਾ? ਮੁਕਤਸਰ, ਜਿੱਥੋਂ ਦੋਨੇ ਧਿਰਾਂ ਆਉਂਦੀਆਂ ਤੇ ਕਿਸੇ ਸਮੇਂ ਉਹਨਾਂ ਦੇ ਨਾਲ ਥੋੜੇ ਹੁੰਦੇ ਸੀ, ਅੱਜ ਇਹਨਾਂ ਦੇ ਨਾਲ ਥੋੜੇ ਜਿਹੇ। ਪਰ ਜੀ ਇਹਨਾਂ ਨੇ ਇਸ ਪ੍ਰਦਰਸ਼ਨ ਦੇ ਵਿੱਚ ਕਿਹਾ ਕਿ ਰਾਜਾ ਵੜਿੰਗ ਰਲਿਆ ਹੋਇਆ ਜੀ, ਕਾਂਗਰਸ ਨੇ ਜਾਣਬੁੱਝ ਕੇ ਬੇਅਦਬੀਆਂ ਦੇ ਮਾਮਲੇ ਤੇ ਰਾਜਨੀਤੀ ਕੀਤੀ ਵਗੈਰਾ ਵਗੈਰਾ। ਹੁਣ ਆ ਜੀ ਜਾਈਏ ਆਪਾਂ ਮਜੀਠੀ ਹੋਰਾਂ ਦੀ ਕਹਾਣੀ ਤੇ, ਕਿਉਂਕਿ ਅਕਾਲੀ ਦਲ ਦੇ ਨਾਲ ਜੁੜੀ ਖਬਰ ਸੀ, ਮੈਨੂੰ ਰੌਚਕ ਲੱਗੀ ਅੱਜ ਦੀ ਖਬਰ ਹੈ ਤੇ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਹੁਣ ਮਜੀਠੀਆ ਮਾਮਲੇ ਦੇ ਵਿੱਚ ਕੁਝ ਜ਼ਿਆਦਾ ਨਹੀਂ ਹੈ। ਅੱਜ 17 ਜੁਲਾਈ ਸੁਣਵਾਈ ਹੁੰਦੀ ਆ, ਕਿਉਂਕਿ ਸਰਕਾਰ ਨੇ ਅੱਜ ਵੀ ਜਵਾਬ ਦਾਖਲ ਨਹੀਂ ਕੀਤਾ। ਪਿਛਲੀ ਸੁਣਵਾਈ ਜਿਹੜੀ ਸ਼ਾਇਦ 14 ਨੂੰ ਸੀ, ਉਹਦੇ ਤੇ ਵੀ ਇਹਨਾਂ ਨੇ ਜਵਾਬ ਫਾਈਲ ਨਹੀਂ ਕੀਤਾ, ਤੇ ਹੁਣ ਇਸ ਕਰਕੇ ਸੁਣਵਾਈ ਦੀ ਜਿਹੜੀ ਅਗਲੀ ਤਰੀਕ ਆ ਉਹ 22 ਜੁਲਾਈ ਮਿੱਥ ਦਿੱਤੀ ਗਈ ਆ, ਤੇ ਇਸੇ ਜੀ ਦਿਨ ਉਹਨਾਂ ਦੀ ਜ਼ਮਾਨਤ ਦੀ ਅਰਜੀ ਵੀ ਲੱਗੀ ਆ। ਜੀ ਹਾਲਾਂਕਿ ਸਰਕਾਰੀ ਵਕੀਲ ਜਿਹੜੇ ਅੱਜ ਫੈਰੀ ਸੋਫਤ ਤੇ ਪ੍ਰੀਤਿੰਦਰਪਾਲ ਸਿੰਘ, ਉਹਨਾਂ ਨੇ ਦੱਸਿਆ ਕਿ ਮਜੀਠੀਆ ਨੇ ਅੱਡ-ਅੱਡ ਮੁੱਦਿਆਂ ਤੇ ਐਪਲੀਕੇਸ਼ਨ ਲਾਈ ਸੀਗੀ। ਬੈਰਕ ਚੇਂਜ ਕਰਨ ਤੇ ਗਰਾਊਂਡ ਆਫ ਅਰੈਸਟ ਪ੍ਰਮੁੱਖ ਮੁੱਦੇ ਸੀ। ਅਸੀਂ ਜੀ ਇੱਥੇ ਇਹਨਾਂ ਨੂੰ ਜਾਣੂ ਕਰਵਾਇਆ ਹੈ ਕਿ ਬਈ ਗਰਾਊਂਡ ਆਫ ਅਰੈਸਟ ਪਹਿਲਾਂ ਹੀ ਇਹਨਾਂ ਨੂੰ ਮਿਲ ਚੁੱਕੇ, ਸਮਾਂ ਬਰਬਾਦ ਕੀਤਾ ਜਾ ਰਿਹਾ। ਠੀਕ ਹੈ ਜੀ। ਜੀ ਤੇ ਅਦਾਲਤ ਨੇ ਜਵਾਬ ਮੰਗਿਆ। ਬੈਰਕ ਚੇਂਜ ਕਰਨ ਦੇ ਮਾਮਲੇ ਦੇ ਵਿੱਚ ਅਸੀਂ ਅਦਾਲਤ ਨੂੰ ਦੱਸਿਆ ਕਿ ਜੇਲ੍ਹ ਦੇ ਵਿੱਚ ਉਹਨਾਂ ਦੀ ਸੁਰੱਖਿਆ ਦਾ ਪੁਖਤਾ ਇੰਤਜ਼ਾਮ ਕੀਤਾ ਗਿਆ ਹੈ। ਸਾਨੂੰ ਜੀ ਆਪਣੀ ਰਿਪੋਰਟ ਜਿਹੜੀ ਆ ਉਹ ਅਸੀਂ ਆਪਣੀ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਆ। ਉਥੇ 1-2 ਹੋਰ ਐਪਲੀਕੇਸ਼ਨ ਇਹਨਾਂ ਨੇ ਲਾਈਆਂ ਜੀ ਜਿਨ੍ਹਾਂ ਦੇ ਲਈ ਰਿਪਲਾਈ ਮੰਗੇ ਗਏ ਤੇ ਸਾਡੇ ਵੱਲੋਂ ਉਹ ਜਵਾਬ ਦਾਖਲ ਕਰ ਦਿੱਤੇ ਜਾਣਗੇ। ਦੇਖੋ, ਉਹਨਾਂ ਦਾ ਕਹਿਣ ਦਾ ਮਤਲਬ ਇਹ ਆ, ਜੋ ਸਰਕਾਰ ਪੱਖ ਦੇ ਵਕੀਲ ਨੇ, ਕਿ ਭਾਈ ਬਹੁਤਾ ਕੁਝ ਹੈ ਨਹੀਂ, ਇਸ ਸਮੇਂ ਦੀ ਬਰਬਾਦੀ ਕਰ ਰਹੇ ਆ ਤੇ ਅਸੀਂ ਕੁਝ ਜਵਾਬ ਫਾਈਲ ਕਰ ਦਿੱਤੇ ਆ, ਕੁਝ ਜਵਾਬ ਅਸੀਂ ਫਾਈਲ ਕਰ ਦੇਵਾਂਗੇ। ਤਾਂ ਦੇਖੋ ਹੁਣ ਕੀ ਬਣਦਾ ਹੈ, ਕਿਉਂਕਿ ਇਹਨਾਂ ਨੇ ਤੇ ਮਾਨ ਸਾਹਿਬ ਹੋਰਾਂ ਨੇ ਤੇ ਕਹਿ ਦਿੱਤਾ ਕਿ ਮਜੀਠੀਆ ਸਰਾਣਾ ਮੰਗਦਾ ਹੈ, ਅਸੀਂ ਇਹਨੂੰ ਸਹੂਲਤਾਂ ਨਹੀਂ ਦੇਵਾਂਗੇ ਵਗੈਰਾ ਵਗੈਰਾ। ਉਹ ਕਹਿੰਦੇ ਆ ਜੀ ਕਿ ਨਾ ਮਜੀਠੀਏ ਦਾ ਬੀਪੀ ਵਧਿਆ, ਬੀਪੀ ਤੇ ਵਧਿਆ ਹੋਇਆ ਮਾਨ ਸਾਹਿਬ ਦਾ, ਅਸੀਂ ਕੁਝ ਨਹੀਂ ਮੰਗਿਆ। ਤਾਂ ਮਤਲਬ ਕਿ ਇੱਕ ਜੀ ਦੂਜੇ ਤੇ ਹਾਲੇ ਵੀ ਸ਼ਬਦੀ ਬਾਣ ਜਿਹੜੇ ਆ, ਤੀਰ ਕਮਾਨ ਜਿਹੜੇ ਆ, ਉਹ ਕੱਸੇ ਹੋਏ ਆ ਜੀ। ਜੀ ਸੋ ਜੇਕਰ ਆਪਾਂ ਅਗਲੀ ਖਬਰ ਦੇ ਵੱਲ ਚੱਲੀਏ ਤਾਂ ਬਿੱਟੂ ਨੇ ਕਾਂਗਰਸ ਦੇ ਉੱਪਰ ਤੰਜ ਕੱਸਿਆ ਜੀ। ਕੀ ਕਹਿ ਰਹੇ ਨੇ ਬਿੱਟੂ ਸਾਹਿਬ ਹੁਣ? ਦੇਖੋ, ਰਵਨੀਤ ਬਿੱਟੂ ਅੱਜ ਕੱਲ ਤੁਹਾਨੂੰ ਪਤਾ ਹੀ ਆ, ਕੋਈ ਮੌਕਾ ਖੁੰਝਾਉਂਦੇ ਨਹੀਂ, ਚਾਹੇ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਵੇ, ਚਾਹੇ ਉਹ ਜੁੜਿਆ ਹੋਵੇ ਕਾਂਗਰਸ ਦੇ ਨਾਲ, ਕਿਉਂਕਿ ਕਾਂਗਰਸ ਦੇ ਵਿੱਚ ਤੇ ਉਹ ਰਹੇ ਨੇ, ਕਾਂਗਰਸ ਦੇ ਵਿੱਚੋਂ ਤੇ ਸਭ ਕੁਝ ਉਹਨਾਂ ਨੇ ਹਾਸਲ ਕੀਤਾ ਹੈ। ਹੋਇਆ ਕੀ ਆ, ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ। ਜੀ ਕਾਂਗਰਸ ਦਾ ਜਿਹੜਾ ਲੁਧਿਆਣੇ ਦਾ ਦਫ਼ਤਰ ਆ ਨਾ, ਜੀ ਉਹਦੇ ਚ ਅਚਾਨਕ ਇੱਕ ਬੰਦਾ ਆਉਂਦਾ ਕੁਛ ਆਪਣੇ ਨਾਲ ਸਾਥੀ ਲੈ ਕੇ, ਤੇ ਇਹਨਾਂ ਜੀ ਦਾ ਜਿਹੜਾ ਟਿੰਡ ਫੋੜਾ ਸੀ ਉਹ ਚੁੱਕ ਕੇ ਬਾਹਰ ਮਾਰਦਾ, ਮਤਲਬ ਕਿ ਸਮਾਨ ਬਾਹਰ ਕੱਢ ਦਿੰਦਾ ਤੇ ਕਹਿ ਦਿੰਦਾ ਕਿ ਜੀ ਇਹ ਜ਼ਮੀਨ ਸਾਡੀ ਸੀ, ਜਾਇਦਾਦ ਸਾਡੀ ਸੀ। ਕਾਂਗਰਸ ਨੇ ਕਈ ਸਾਲ ਪਹਿਲਾਂ ਦਾ, ਕਈ ਦਹਾਕੇ ਕਹਿ ਲਓ,
ਕਿ ਕਿਰਾਏ ਤੇ ਲਈ ਸੀ, ਹੁਣ ਇਹਨਾਂ ਨੇ ਕਿਰਾਇਆ ਵੀ ਨਹੀਂ ਦਿੱਤਾ ਤੇ ਕੋਰਟ ਨੇ ਸਾਡੇ ਹੱਕ ਦੇ ਵਿੱਚ ਕੇਸ ਜਿਹੜਾ ਕਰ ਦਿੱਤਾ, ਮਤਲਬ ਕਿ ਅਸੀਂ ਇਹ ਕੇਸ ਜਿੱਤੇ ਨੇ ਆ। ਹੁਣ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਬੰਦਾ ਇੰਨੀਆਂ ਸਾਰੀਆਂ ਗੱਲਾਂ ਤੇ ਕਾਰਵਾਈਆਂ ਕਰਕੇ ਨਿਕਲ ਜਾਂਦਾ, ਕਾਂਗਰਸੀ ਆਉਂਦੇ ਆ ਜੀ ਤੇ ਉਹ ਮੁੜ ਕੇ ਜਿਹੜਾ ਸਮਾਨ ਬਾਹਰ ਪਿਆ ਸੀ ਉਹਦਾ ਲਾਇਆ ਤਾਲਾ, ਜਿਹੜਾ ਪਹਿਲਾ ਇਨਸਾਨ ਆ, ਪਹਿਲਾ ਸ਼ਖਸ ਆਇਆ, ਉਹਦਾ ਤਾਲਾ ਤੋੜ ਕੇ ਉਹ ਸਮਾਨ ਫੇਰ ਅੰਦਰ ਟਿਕਾ ਦਿੰਦੇ ਆ। ਇੰਨੇ ਜੀ ਨੂੰ ਜਦੋਂ ਲਾਲਾ ਲਾਲਾ ਹੋ ਗਈ, ਸਾਰੇ ਸ਼ਹਿਰ ਦੇ ਕਾਂਗਰਸੀ ਭੱਜਦੇ ਆ ਉਧਰ ਨੂੰ, ਤੇ ਜੀ ਜਿਹੜੇ ਤਲਵਾੜ ਸਾਹਿਬ ਆ ਜ਼ਿਲ੍ਹਾ ਪ੍ਰਧਾਨ, ਉਹ ਦੱਸਦੇ ਆ ਕਿ ਕੇਸ ਬਾਰੇ ਤੇ ਮੈਨੂੰ ਜਾਣਕਾਰੀ ਨਹੀਂ। ਇਹ ਹੋਰ ਹੈਰਾਨਗੀ ਦੀ ਗੱਲ ਆ ਜੀ ਜੀ ਕਿ ਕਾਂਗਰਸ ਦੇ ਪ੍ਰਧਾਨ ਨੂੰ ਕੋਈ ਕੇਸ ਦਾ ਥੋ ਪਤਾ ਹੀ ਨਹੀਂ ਹੈ। ਪਰ ਇਸ ਮਾਮਲੇ ਦੇ ਵਿੱਚ ਰਵਨੀਤ ਬਿੱਟੂ ਨੂੰ ਮੁੱਦਾ ਮਿਲ ਗਿਆ, ਤੇ ਜੀ ਤੁਹਾਨੂੰ ਪਤਾ ਹੀ ਆ ਜਦੋਂ ਸ਼ਰੀਕਾਂ ਨੂੰ ਕੋਈ ਗੱਲ ਮਿਲ ਜਾਵੇ ਚੱਕਣ ਦੀ ਤਾਂ ਫਿਰ ਅਗਲੇ ਐ ਚੱਕ ਲੈਂਦੇ ਆ, ਜਿਵੇਂ ਤੁਹਾਨੂੰ ਪਤਾ ਟਰੈਕਟਰ ਲਿਫਟ ਤੇ ਡਰਮ ਚੱਕ ਲੈਂਦਾ। ਤਾਂ ਇਹਨਾਂ ਨੇ ਵੀ ਜੀ ਕਿਹਾ, ਕਹਿੰਦੇ ਕਿ ਜਿਨ੍ਹਾਂ ਤੋਂ ਆਪਣਾ ਦਫ਼ਤਰ ਹੀ ਨਹੀਂ ਸੰਭਾਲਿਆ ਜਾਂਦਾ, ਉਹ ਆਪਣੇ ਕਾਰਕੁਨ ਜਿਹੜੇ ਆ ਉਹ ਕੀ ਸੰਭਾਲਣਗੇ, ਮਤਲਬ ਕਿ ਆਪਣੇ ਵਰਕਰਾਂ ਦੇ ਨਾਲ ਕੀ ਖੜਨਗੇ ਜਿਨ੍ਹਾਂ ਤੋਂ ਆਪਣਾ ਦਫ਼ਤਰ ਨਹੀਂ ਸੰਭਾਲਿਆ ਜਾਂਦਾ। ਸੋ ਰਵਨੀਤ ਬਿੱਟੂ ਨੇ ਮੌਕੇ ਤੇ ਚੌਕਾ ਮਾਰਿਆ, ਪਰ ਜੀ ਕਾਂਗਰਸ ਦਾ ਆਪਾਂ ਦੇਖਿਆ ਜੀ ਹਾਲ ਤੇ ਹਾਸ਼ਰ। ਇਹਨਾਂ ਨੇ ਉਸ ਹਾਰ ਤੋਂ ਵੀ ਸਬਕ ਨਹੀਂ ਸਿੱਖਿਆ, ਜਿਹੜੀ ਹਾਰ ਕਹਿ ਲੋ ਕਿ ਇਹਨਾਂ ਵਾਸਤੇ ਕਸਕ ਬਣੀ ਹੋਈ ਸੀਗੀ। ਉਸ ਤੋਂ ਬਾਅਦ ਵੀ ਜੀ ਜੋ ਪੋਸਟਰ ਵਾਰ ਹੈ ਚੱਲਦੀ ਪਈ ਆ, ਉਹਦੇ ਵਿੱਚ ਫੋਟੋਆਂ ਕਿਸੇ ਦੀ ਲੱਗੀ ਆ, ਕਿਸੇ ਦੀ ਮਿਸ ਆ, ਤੇ ਨਾਲੇ ਸਟੇਟਮੈਂਟਾਂ ਵੀ ਤੁਹਾਨੂੰ ਪਤਾ ਹੁਣ ਤੇ ਸੰਵਿਧਾਨ ਸਭਾ 'ਚ ਕਹਿ ਦਿੱਤਾ ਗਿਆ ਕਿ ਕਾਂਗਰਸ ਦੇ ਦੋ ਗਰੁੱਪ ਹੈ ਜੀ, ਇੱਕ ਜੀ ਚਾਹੁੰਦਾ ਸੀ ਕਿ ਨਿਆਂ ਮਿਲੇ ਤੇ ਇੱਕ ਚਾਹੁੰਦਾ ਸੀ ਨਹੀਂ ਕੰਮ ਨਹੀਂ ਲਟਕਾਵਾਂ ਹੀ ਮਿਲ ਚੱਲਦਾ ਰਹੇ। ਜੀ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਪੰਜਾਬ 'ਚ ਗੁਰਦਾ ਕਾਂਡ ਨੇ ਹੈਰਾਨ ਕੀਤਾ ਹੈ ਜੀ। ਦੇਖੋ, ਇੱਕ ਗੁਰਦਾ ਕਾਂਡ ਅੱਜ ਤੋਂ 20-22 ਸਾਲ ਪਹਿਲਾਂ ਅਸਾਂ ਲਗਾਤਾਰ ਅਖਬਾਰਾਂ 'ਚ ਪੜ੍ਹਿਆ, ਤੇ ਜਿੱਥੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਗ੍ਰਾਫ ਬਹੁਤ ਜ਼ਿਆਦਾ ਪੁਲਿਸ ਮਹਿਕਮੇ 'ਚ ਚੜ ਗਿਆ ਸੀਗਾ। ਜੀ ਹੁਣ ਇੱਕ ਇਸੇ ਤਰ੍ਹਾਂ ਦਾ ਜਿਹੜਾ ਮਾਮਲਾ ਹੈ ਉਹ ਪ੍ਰਕਾਸ਼ ਦੇ ਵਿੱਚ ਆਇਆ ਹੈ। ਇਹਦੇ ਵਿੱਚ ਜੀ ਕੀ ਹੋਇਆ ਕਿ ਲੁਧਿਆਣੇ ਦਾ ਹੀ ਇੱਕ ਹਸਪਤਾਲ ਸੀਗਾ, ਜਿਹਦੇ ਵਿੱਚ ਇੱਕ ਬੱਚੀ ਨੂੰ ਦਾਖਲ ਕਰਾਇਆ ਜਾਂਦਾ, ਕੁੜੀ ਨੂੰ ਦਾਖਲ ਕਰਾਇਆ ਜਾਂਦਾ। ਜੀ ਉਹਦੀ ਬ੍ਰੇਨ ਦੀ ਸਰਜਰੀ ਸੀ। ਪਹਿਲਾਂ ਜੂਨ ਦੇ ਸ਼ੁਰੂਆਤ ਦੇ ਵਿੱਚ ਇੱਕ ਸਰਜਰੀ ਹੁੰਦੀ ਆ, ਮੁੜ ਕੇ ਫਿਰ ਦੂਸਰੀ ਹੁੰਦੀ ਆ, ਜੀ ਪਰ ਬਾਅਦ ਦੇ ਵਿੱਚ ਉਹਨੂੰ ਡੈਡ ਡਿਕਲੇਅਰ ਕਰ ਦਿੱਤਾ ਜਾਂਦਾ, ਇਹ ਕਹਿ ਕੇ ਕਿ ਇਸ ਨੂੰ ਕੋਵਿਡ ਹੋ ਗਿਆ ਸੀਗਾ, ਇਹ ਬਚ ਨਹੀਂ ਪਾਈ। ਜੀ ਹੁਣ ਇਹ ਗੱਲ ਜਿਹੜੀ ਸੀਗੀ ਉਹ ਕਿਤੇ ਨਾ ਕਿਤੇ ਪਰਿਵਾਰ ਵਾਲਿਆਂ ਨੂੰ ਬਹੁਤ ਰੜਕੀ ਕਿ ਕੁਝ ਨਾ ਕੁਝ ਗਲਤ ਲੱਗਦਾ ਹੈ। ਜੀ ਫਿਰ ਸਰ ਇਹਦੇ 'ਚ ਉਹਨਾਂ ਨੇ ਕੀ ਕੀਤਾ ਕਿ ਪੁਲਿਸ ਕੋਲ ਕੰਪਲੇਂਟ ਕਰਕੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਗਿਆ। ਜੀ ਪੋਸਟਮਾਰਟਮ ਕਰਵਾਇਆ ਗਿਆ ਤੇ ਉਹਦੇ 'ਚ ਹੁੰਦਾ ਕੀ ਆ ਕਿ ਇੱਕ ਗੁਰਦਾ ਕੱਢਿਆ ਪਾਇਆ ਗਿਆ। ਜੀ ਹਾਲਾਂਕਿ ਜੀ ਮੈਂ ਸੌਰੀ ਕਰੈਕਟ ਕਰ ਦੇਵਾਂ ਆਪਣੇ ਆਪ ਨੂੰ, ਇਹ ਮਤਲਬ ਕਿ ਇਸ ਜੂਨ ਦੀ ਨਹੀਂ ਗੱਲ, ਜੀ ਇਹ ਗੱਲ ਜਿਹੜੀ ਆ ਜੇ ਆਪਾਂ ਦੇਖੀਏ ਕਿ ਜੂਨ 21 ਦੀ ਆ, ਇਹ ਨੋਟ ਕਰ ਲਿਓ ਗੱਲ, ਇਸ ਜੂਨ ਦੀ ਜੀ ਜੀ ਤੇ ਬਾਕੀ ਡੇਟਾ ਸਹੀ ਨੇ। ਇੱਕ 2 ਨੂੰ ਸਰਜਰੀ ਹੋਈ ਸੀ, ਇੱਕ 7 ਨੂੰ ਹੋਈ ਸੀ। ਤਾਂ ਜੀ ਬਹਰਹਾਲ ਜਦੋਂ ਪੋਸਟਮਾਰਟਮ 'ਚ ਇਹ ਵੱਡਾ ਖੁਲਾਸਾ ਹੋਇਆ ਕਿ ਇੱਕ ਗੁਰਦਾ ਕੱਢਿਆ ਗਿਆ, ਖੱਬਾ ਗੁਰਦਾ ਮਿਲਿਆ ਹੀ ਨਹੀਂ, ਜੀ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਹਿਲੀ ਨਜ਼ਰ ਦੇ ਵਿੱਚ ਸਪਸ਼ਟ ਹੋ ਗਿਆ ਕਿ ਗੁਰਦਾ ਕੱਢਿਆ ਗਿਆ, ਪਰ ਬਾਅਦ ਦੇ ਵਿੱਚ ਜਿਹੜੀ ਮੈਡੀਕਲ ਰਿਪੋਰਟ ਹੈ ਉਹ ਸਾਇਲੈਂਟ ਹੋ ਜਾਂਦੀ ਹੈ। ਜੀ ਕੋਈ ਕਿਸੇ ਦੀ ਗਾਂ ਮਾਰ ਦੀ ਜਾਂਚ ਨਹੀਂ ਹੁੰਦੀ। ਹੁਣ ਇਹ ਗੱਲ ਹਾਈ ਕੋਰਟ ਲੈ ਗਏ। ਦੇਖੋ, ਕਈ ਮਾਪੇ ਬੜੇ ਆਪਦੇ ਪਿਆਰ ਕਰਨ ਵਾਲੇ ਹੁੰਦੇ ਆ ਬੱਚਿਆਂ ਨੂੰ, ਉਹ ਲੜਾਈ ਲੜਦੇ ਆ, ਤਾਂ ਉਹ ਲੜਾਈ ਲੈ ਗਏ ਹਾਈ ਕੋਰਟ ਦੇ ਵਿੱਚ। ਹੁਣ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਜੇ ਜ਼ਰੂਰਤ ਪੈਂਦੀ ਆ ਤਾਂ SIT ਬਣਾਓ, ਮਤਲਬ ਕਿ ਜਾਂਚ ਪੜਤਾਲ ਅੱਗੇ ਵਧਾਉਣ ਦੀ ਜ਼ਰੂਰਤ ਹੈ, ਕਿਉਂਕਿ ਬੇਸ਼ੱਕ ਮੈਡੀਕਲ ਰਿਪੋਰਟ ਜਿਹੜੀ ਆ ਉਹ ਸਾਇਲੈਂਟ ਹੈ, ਪਰ ਕਿਤੇ ਨਾ ਕਿਤੇ ਇਹ ਮਾਮਲਾ ਜਿਹੜਾ ਉਹ ਮਨੁੱਖੀ ਅੰਗਾਂ ਦੇ ਨਾਲ ਵੀ ਜੁੜਿਆ ਹੋ ਸਕਦਾ। ਤੇ ਜੇ ਜਾਂਚ ਪੜਤਾਲ ਅੱਗੇ ਨਿਕਲਦੀ ਹੈ ਗੁਰਪ੍ਰੀਤ ਜੀ, ਜੇ ਉਹਦੇ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਆਉਂਦੀਆਂ ਨੇ
ਤਾਂ ਇਹ ਪੰਜਾਬ ਦਾ ਦੂਸਰਾ ਗੁਰਦਾ ਕਾਂਡ ਹੋ ਸਕਦਾ ਹੈ। ਕਿਉਂਕਿ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਕੋਈ ਆਮ ਬੰਦਾ, ਬੱਚਾ ਕਿਸੇ ਆਮ ਬਿਮਾਰੀ ਦੇ ਨਾਲ ਮਰਦਾ ਹੈ ਤਾਂ ਉਹਦਾ ਆਪਾਂ ਜੀ ਪੋਸਟਮਾਰਟਮ ਕਰਵਾਉਂਦੇ ਹੀ ਨਹੀਂ। ਠੀਕ ਹੈ ਨਾ ਜੀ ਜੀ। ਤਾਂ ਜੇ ਐਸੀ ਕੋਈ ਚੇਨ ਲੱਭ ਗਈ, ਜੇ ਕੋਈ ਐਸੀ ਕੜੀ ਜੁੜ ਗਈ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਖਤਰਨਾਕ ਹੋ ਜਾਏਗਾ, ਬਹੁਤ ਖਤਰਨਾਕ ਹੋਏਗਾ। ਫਿਰ ਤੇ ਕਹਿਣਾ ਪਏਗਾ ਚਲੋ ਇਹ ਸੇਬ ਕਾ ਕੰਮ ਇੱਥੇ ਖਤਰਾ ਵਾਲਾ ਹੀ। ਜੀ ਉਧਰ ਪੰਜਾਬ ਦੇ ਇੱਕ ਥਰਮਲ ਪਲਾਂਟ ਨੂੰ ਵੱਡਾ ਜੁਰਮਾਨਾ ਹੋਇਆ, ਜੁਰਮਾਨਾ ਵੀ ਕਰੋੜਾਂ ਦਾ। ਕੀ ਕਾਰਨ ਹੈ ਜੀ ਇਸ ਦਾ? ਦੇਖੋ ਉਹਦਾ ਪਤਾ ਕੀ ਆ ਕਿ ਜਿਹੜਾ ਜੀ ਸਵਾਹ ਦਾ ਪ੍ਰਬੰਧ ਹੈ ਉਹਨਾਂ ਨੇ ਉਹ ਪੁਖਤਾ ਨਹੀਂ ਸੀ ਕੀਤਾ। ਜੀ ਤੇ ਥਲੀ ਪਿੰਡ ਵਾਲੇ ਜਗਦੀਪ ਸਿੰਘ ਮੀਡੀਆ 'ਚ ਕੰਮ ਕਰਦੇ ਨੇ, ਤੁਹਾਨੂੰ ਪਤਾ ਹੀ ਆ। ਸ਼ਾਇਦ ਜੀ ਉਹਨਾਂ ਦੀ ਜਗਦੀਪ ਸਿੰਘ ਥਲੀ। ਹਾਂਜੀ, ਜਗਦੀਪ ਸਿੰਘ ਥਲੀ, ਉਹਨਾਂ ਹਮ, ਦਾ ਹੀ ਸ਼ਾਇਦ ਇੱਕ ਵੀਡੀਓ ਆ, ਫਿਰ ਸ਼ਿਕਾਇਤ ਆ, ਉਹ ਜੀ ਪੀਪੀਸੀਬੀ ਕੋਲ ਗਈ, ਯਾਨੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲੋਂ। ਫਿਰ ਜਾਂਚ ਆਈ, ਜਦੋਂ ਜਾਂਚ ਆਈ ਤਾਂ ਜਿਹੜਾ ਉਹ ਸਵਾਹ ਦਾ ਪ੍ਰਬੰਧ ਹੁੰਦਾ ਹੈ, ਕਿਉਂਕਿ ਦੇਖੋ ਹੁਣ ਥਰਮਲ ਦੇ ਵਿੱਚੋਂ ਸਵਾਹ ਤੇ ਉੱਡਦੀ ਹੈ ਨਾ। ਤੁਹਾਨੂੰ ਜੀ ਯਾਦ ਹੀ ਆ ਗਾਣਾ ਇੱਕ ਬਣਿਆ ਸੀਗਾ ਨਾ, ਮੈਨੂੰ ਝੀਲਾਂ ਜੀ ਕੋਲ ਬਠਿੰਡੇ ਕੋਠੀ ਪਾ ਦੇ ਮਾਈਆ, ਕਿਤੇ ਆਇਓ ਬਠਿੰਡੇ ਜੀ ਤੁਹਾਨੂੰ ਝੀਲਾਂ ਘੁਮਾ ਦੇਵਾਂਗੇ। ਤੇ ਉਹ ਅੱਗੋਂ ਕਹਿੰਦਾ ਹੈ ਵੀ ਮਤਲਬ ਕਿ ਬੁਰਾ ਹਾਲ ਖੁਰੇ ਕੋ ਇਸ ਤਰ੍ਹਾਂ ਕਰਕੇ ਨਾ ਤੂੰ ਉੱਡਦਾ ਥਰਮਲ ਦਾ। ਜੀ ਠੀਕ ਹੈ ਨਾ ਜੀ। ਤਾਂ ਮਤਲਬ ਕਿ ਉਦੋਂ ਥਰਮਲ ਜਿਹੜਾ ਸੀਗਾ ਉਹ ਚੱਲਦਾ ਹੁੰਦਾ ਸੀਗਾ ਬਠਿੰਡੇ ਵਾਲਾ। ਤਾਂ ਥਰਮਲ ਚੱਲੇਗਾ ਤਾਂ ਰਾਖ ਉੱਡੇਗੀ, ਤਾਂ ਉਹ ਰਾਖ ਦਾ ਜਿਹੜਾ ਨਿਵਾਰਣ ਹੁੰਦਾ ਹੈ, ਉਹਦਾ ਸਾਂਭ ਸੰਭਾਲ ਦਾ ਕੰਮ ਹੁੰਦਾ ਹੈ। ਯਾਨੀ ਉਹ ਸਾਰਾ ਉਹਨਾਂ ਦੇ ਜਿੰਮੇ ਹੁੰਦਾ ਹੈ, ਚਾਹੇ ਉਹ ਕੰਪਨੀ ਆ ਚਾਹੇ ਸਰਕਾਰ ਆ। ਤਾਂ ਜੇ ਉਹ ਮਤਲਬ ਕਿ ਨਹੀਂ ਏਦਾਂ ਦਾ ਪ੍ਰਬੰਧ ਕਰਦੇ ਤਾਂ ਫਿਰ ਜੁਰਮਾਨਾ ਇਹਦਾ ਕਰੋੜਾਂ ਚ ਹੁੰਦਾ। 5 ਕਰੋੜ ਦਾ ਜੁਰਮਾਨਾ ਹੋਇਆ, ਜੀ ਕਿਉਂਕਿ ਤਲਾਬਾਂ ਦੇ ਆਲੇ ਦੁਆਲੇ ਪੱਕੇ ਬੰਨ ਨਹੀਂ, ਸਵਾਹ ਦੀ ਲੀਕੇਜ ਦਾ ਖਤਰਾ ਹੈ, ਜੀ ਟ੍ਰੀਟਮੈਂਟ ਸਿਸਟਮ ਦੀ ਘਾਟ ਹੈ, ਜਿਹਦੇ ਕਰਕੇ ਸਤਲੁਜ ਦਰਿਆ 'ਚ ਪਾਣੀ ਰਿਸਣ ਦੀ ਵੀ ਸੰਭਾਵਨਾ ਹੈ। ਸਵਾਹ ਜੀ ਨਾਲ ਸੜਕਾਂ ਭਰੀਆਂ ਪਈਆਂ ਨੇ, ਕਾਰਾਂ ਤੇ ਚੜ ਜਾਂਦੀ ਆ, ਉਹ ਲੋਕਾਂ ਦੇ ਤਨ ਤੇ ਚੜ ਜਾਂਦੀ ਆ, ਯਾਨੀ ਬਹੁਤ ਖਤਰਨਾਕ ਚੀਜ਼ ਆ। ਸੋ ਇਸ ਕਰਕੇ ਜੀ ਹੁਣ ਮੇਰੇ ਖਿਆਲ ਦੇ ਨਾਲ ਕੋਲਾ ਸਪਲਾਈ ਵੀ ਰੋਕੀ ਗਈ ਆ। ਇਹਨਾਂ ਨੂੰ 5 ਕਰੋੜ ਰੁਪਈਆ ਤਾਰਨਾ ਪਵੇਗਾ ਅਤੇ ਇਸ ਤੋਂ ਇਲਾਵਾ ਜੀ ਇਸ ਸਾਰਾ ਕੁਝ ਜਿਹੜਾ ਵਿਗਾੜ ਆ ਉਹਨੂੰ ਠੀਕ ਵੀ ਕਰਨਾ ਪਊ। ਜੀ ਸੋ ਇਸ ਤੋਂ ਬਾਅਦ ਕਹਿੰਦੇ ਅਜੀਤ ਅੰਜੁਮ ਉੱਤੇ ਪਰਚੇ ਦਾ ਵਿਰੋਧ ਹੈ ਜੀ। ਅਜੀਤ ਅੰਜੁਮ ਹੋਣਾ ਤੇ ਪਰਚਾ ਹੋਇਆ ਸੀ, ਉਹ ਇੱਕ ਜਗ੍ਹਾ ਦਿਖਾ ਰਹੇ ਸੀ ਸ਼ਾਇਦ ਜਿਹੜੀਆਂ ਵੋਟਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਉਹਦਾ ਡਾਟਾ। ਹਾਂਜੀ ਦੇਖੋ, ਬਿਹਾਰ ਦੇ ਵਿੱਚ ਉਹ ਰਿਪੋਰਟਿੰਗ ਕਰ ਰਹੇ ਸੀਗੇ, ਜਿੱਥੇ ਉਹਨਾਂ ਨੇ ਜੋ ਉੱਥੇ ਚੱਲ ਰਿਹਾ, ਕਿਉਂਕਿ ਉੱਥੇ ਸਭ ਕੁਝ ਚੱਲ ਰਿਹਾ, ਲੋਕਾਂ ਦੀ ਖੱਜਲ ਖੁਆਰੀ ਚੱਲ ਰਹੀ ਆ, ਜੀ ਲੋਕਾਂ ਜੀ ਨੂੰ ਇਸ ਬਹਾਨੇ ਲੁੱਟਿਆ ਜਾ ਰਿਹਾ। ਇੱਕ ਵੀਡੀਓ BLO ਦੀ ਕਿੰਨੀ ਵਾਇਰਲ ਹੋਈ, 20-20 ਜੀ ਰੁਪਏ ਮੰਗੇ ਜਾ ਰਹੇ ਆ। ਜੀ BLO ਕਿਤੇ ਰੁੱਖ ਥੱਲੇ ਬਹਿ ਜਾਂਦਾ, ਕਿਤੇ ਕਿਸੇ ਬਿਲਡਿੰਗ 'ਚ ਬਹਿ ਜਾਂਦਾ, ਇਮਾਰਤ 'ਚ ਬਹਿ ਜਾਂਦਾ, ਲੋਕ ਖੱਜਲ ਹੋਈ ਜਾਂਦੇ, ਲਾਈਨਾਂ ਲੱਗੀਆਂ। ਤੋ ਇਹ ਜੀ ਸਾਰੀਆਂ ਚੀਜ਼ਾਂ ਨੂੰ ਰਿਪੋਰਟ ਕਰਨ ਵਾਸਤੇ ਅੰਜੁਮ ਜੀ ਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਕਿ ਇਹਨਾਂ ਨੇ ਸਰਕਾਰੀ ਕਰਮਚਾਰੀਆਂ ਦੀ ਡਿਊਟੀ 'ਚ ਵਿਘਨ ਪਾਇਆ, ਇਹ ਕੀਤਾ, ਵਾਹ ਕੀਤਾ। ਦਰਅਸਲ ਆਵਾਜ਼ ਬੰਦ ਕਰਨ ਦੀ ਹੀ ਇਹ ਕੋਸ਼ਿਸ਼ ਆ। ਦੇਖੋ ਜੀ ਗੱਲ ਇਹ ਆ ਕਿ ਇਥੇ ਆਪਾਂ ਪਤਾ ਹੀ ਕੀਤਾ ਹੋਇਆ ਕਿ ਭਾਸਕਰ ਦੇ ਸ਼ਾਇਦ 100 ਰਿਪੋਰਟਰ ਲੱਗੇ ਹੋਏ ਆ, ਬੜੀ ਆਲਾ ਜੀ ਰਿਪੋਰਟਿੰਗ ਕਰ ਰਹੇ ਨੇ, ਹੋਰ ਅਦਾਰੇ ਵੀ ਲੱਗੇ ਹੋਏ। ਅਜੀਤ ਅੰਜੁਮ ਨੂੰ ਕਿਉਂ ਘੇਰਿਆ ਜਾ ਰਿਹਾ? ਅਜੀਤ ਜੀ ਅੰਜੁਮ ਤੇ ਸ਼ਾਇਦ ਗੁਰਪ੍ਰੀਤ ਜੀ ਤੁਹਾਡੇ ਜੰਮਣ ਤੋਂ ਵੀ ਪਹਿਲਾਂ ਦਾ ਪੱਤਰਕਾਰ ਹੋਏਗਾ, ਕਿ ਉਹਨੂੰ ਨਹੀਂ ਜੀ ਪਤਾ ਜੀ ਕਿ ਕਿਸੇ ਦੀ ਡਿਊਟੀ 'ਚ ਅਸੀਂ ਨਹੀਂ ਵਿਘਨ ਪਾ ਸਕਦੇ। ਠੀਕ ਹੈ ਨਾ ਜੀ ਜੀ। ਫਰਜ਼ ਕਰੋ ਜੀ ਮੈਂ ਜੀ ਰਿਪੋਰਟਿੰਗ ਲਈ ਗਿਆ ਤੇ ਮੈਂ ਗਰਾਊਂਡ ਦੀ ਰਿਪੋਰਟਿੰਗ ਬਥੇਰੀ ਕੀਤੀ ਹੈ ਜਨਾਬ, ਕਿ ਜੇ ਜੀ ਮੈਨੂੰ ਜੀ ਮੰਨ ਲਓ ਮੁੱਖ ਮੰਤਰੀ ਦੀ ਸਭਾ 'ਚ ਜਾਣ ਦੀ ਇਜਾਜ਼ਤ ਨਹੀਂ ਦੇ ਰਿਹਾ ਸੁਰੱਖਿਆ ਕਰਮੀ, ਤੇ ਮੈਂ ਜੀ ਉੱਥੇ ਧੱਕੇ ਨਾਲ ਥੋੜੀ ਵੜ ਸਕਦਾ, ਤਾਂ ਉਹ ਡਿਊਟੀ 'ਚ ਵਿਘਨ ਹੋਏਗਾ। ਜੀ ਠੀਕ ਹੈ ਨਾ ਜੀ। ਸੋ ਇਸ ਕਰਕੇ ਉਹ ਅਜੀਤ ਅੰਜੁਮ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ। ਤਾਂ ਗੱਲ ਇਹ ਆ ਕਿ ਇਹਨਾਂ ਹਰਕਤਾਂ ਕਰਕੇ ਹੀ ਫਿਰ ਮੁੜ ਕੇ ਜਦੋਂ ਪ੍ਰੈਸ ਦੀ ਇੰਡੈਕਸ ਆਉਂਦੀ ਹੈ, ਜਿਹਦੇ 'ਚ ਅਸੀਂ ਕਦੇ 150 ਦੇ ਨੇੜੇ ਹੁੰਦੇ, ਕਦੇ ਕਿਤੇ ਹੁੰਦੇ ਆ, ਤੇ ਇਹਨਾਂ ਲੱਛਣਾਂ ਕਰਕੇ ਹੀ ਹੈ ਨਾ, ਜਦੋਂ ਸਾਡੇ ਜੀ ਲੱਛਣ ਹੀ ਇਹੋ ਜਿਹੇ। ਜੀ 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 ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ।